ਇਹ ਈਸਾਈਅਤ ਦੇ ਇੰਨੇ ਵੱਡੇ ਇਕੱਠਾਂ ਨੂੰ ਕਿਵੇਂ ਦੇਖਦੇ ਹੋ ਜੀ? ਇਕੱਠ ਜਿੰਨਾ ਮਰਜ਼ੀ ਕੋ ਕਰੀ ਜਾਵੇ, ਜਦੋਂ ਭਬਕ ਵਰਜੀ, ਜਦੋਂ ਗਰਜ ਵੱਜੀ ਨਾ, ਉਦੋਂ ਕਲਗੀਧਰ ਪਿਤਾ ਦੇ ਸ਼ੇਰ ਨੇ ਹੀ ਗੱਜਣਾ। ਇਸ ਕਿਸ ਕਰਕੇ ਸਾਨੂੰ ਵੱਡੇ ਇਕੱਠ ਵੇਖ ਕੇ ਜਿਹੜਾ ਨਾ ਘਬਰਾਉਣਾ ਨਹੀਂ ਚਾਹੀਦਾ। ਜਦੋਂ ਇਸ ਤਰੀਕੇ ਦਾ ਸਮਾਜ ਦੇ ਵਿੱਚ ਇੱਕ ਨਫ਼ਰਤੀ ਭਰਿਆ ਰਵੱਈਆ ਸ਼ੁਰੂ ਕੀਤਾ ਜਾਏਗਾ, ਫਿਰ ਲੱਗਦਾ ਨਹੀਂ ਕਿ ਵੱਡੀਆਂ ਚੁਣੌਤੀਆਂ ਆਉਣਗੀਆਂ ਲੋਕਾਂ ਦੇ ਸਾਹਮਣੇ। ਇਹ ਗੁਰੂ ਘਰਾਂ ਨੂੰ ਉਹਨਾਂ ਦੇ ਕਿੰਤੂ ਪ੍ਰੰਤੂ ਦੇ ਨਾਲ ਜਾਂ ਉਹਨਾਂ ਦੇ ਬਣਾਏ ਨਿਸ਼ਾਨਿਆਂ ਦੇ ਨਾਲ ਕੋਈ ਫਰਕ ਨਹੀਂ ਪੈਂਦਾ। ਡਰ ਸਾਨੂੰ ਤਾਂ ਹੈ ਜੇ ਅਸੀਂ ਬਾਣੇ ਤੇ ਬਾਣੀ ਤੋਂ ਦੂਰ ਹਾਂ। ਅਗਰ ਅਸੀਂ ਬਾਣੇ ਤੇ ਬਾਣੀ ਦੇ ਨਾਲ ਜੁੜੇ ਹੋਏ ਹਾਂ ਤੇ ਸਾਨੂੰ ਫਿਰ ਇਹਨਾਂ ਚੀਜ਼ਾਂ ਤੋਂ ਡਰਨਾ ਨਹੀਂ ਚਾਹੀਦਾ। ਕੇਸ ਨੇ ਸਿਰ ਤੇ, ਦਾੜੀ ਪ੍ਰਕਾਸ਼ ਹੈ, ਸਿਰ ਉੱਪਰ ਪੱਗ ਹੈ, ਨਾਮ ਦੇ ਨਾਲ ਸਿੰਘ ਲੱਗਦਾ ਹੈ। ਅਗਰ ਉਹ ਕਿਸੇ ਵੱਡੇ ਇਕੱਠ ਦੇ ਵਿੱਚ ਚਲਿਆ ਗਿਆ ਤੇ ਅਸੀਂ ਡਰ ਗਏ ਕਿ ਸਿੱਖ ਚਲਿਆ ਗਿਆ, ਨਹੀਂ। ਪਰ ਅਰਦਾਸ ਨੂੰ ਪਖੰਡ ਦਾ ਰੂਪ ਦੇ ਕੇ, ਅਰਦਾਸ ਨੂੰ ਆਪਣੇ ਢਿੱਡ ਭਰਨ ਵਾਸਤੇ ਵਰਤਣਾ, ਜਿਹੜਾ ਅੱਜ ਉਹ ਚੀਜ਼ ਕੀਤੀ ਜਾਂਦੀ, ਉਸ ਤੇ ਖਦਸ਼ਾ ਹੈ। ਬੇਰੁਜ਼ਗਾਰੀ ਸਭ ਤੋਂ ਵੱਡਾ ਕਾਰਨ ਜਿਹੜਾ ਹੈ। ਲਾਲਚ ਵੀ ਕਈਆਂ ਜਗ੍ਹਾ ਤੇ ਦਿੱਤੇ ਜਾਂਦੇ ਨੇ, ਪਰ ਅੱਜ ਲੋਕ ਕੀ ਚਾਹੁੰਦੇ ਆ? ਮੈਂ ਸੁੱਤਾ ਉੱਠਾਂ, ਤਿਆਰ ਹੋਵਾਂ, 10 ਮਿੰਟ ਮੈਨੂੰ ਕੰਮ ਕਰਨਾ ਪਵੇ ਤੇ ਮੇਰੀ ਜੇਬ ਫੁੱਲ ਹੋ ਜਾਵੇ। ਤੇ ਕਿਤੇ ਨਾ ਕਿਤੇ ਇਹ ਚੀਜ਼ ਉਹ ਲੋਕ ਦਿੰਦੇ, ਜਿਵੇਂ ਲਿਫਾਫਿਆਂ ਦੇ ਵਿੱਚ ਅਨਾਜ ਪੈਕ ਕਰਕੇ ਦਿੱਤਾ ਜਾਂਦਾ, ਘਰਾਂ ਦੇ ਵਿੱਚ ਸੂਟ ਬੂਟ ਪਹੁੰਚਾਏ ਜਾਂਦੇ, ਬੱਚਿਆਂ ਨੂੰ ਸਕੂਲਾਂ ਦੇ ਵਿੱਚ ਫ੍ਰੀ ਪੜ੍ਹਾਇਆ ਜਾਣਾ, ਐਜੂਕੇਸ਼ਨ ਦਿੱਤੀ ਜਾਂਦੀ। ਜਦੋਂ ਸਾਬਤ ਸੂਰਤ ਤੋਂ ਸਿੰਘ, ਸਿੱਖ, ਸਿੱਖ ਤੋਂ ਸਿੰਘ, ਤੇ ਉਹਨੂੰ ਫਿਰ ਭਾਣਾ ਵੀ ਮੰਨਣਾ ਆ ਜਾਂਦਾ ਏ। ਫਿਰ ਸਿੱਖ ਕਿਰਤ ਕਰਦਾ ਏ ਤੇ ਅਰਦਾਸ ਕਰਦਾ ਬਰਕਤ ਪਾਏ। ਇਸ ਕਰਕੇ ਸਾਨੂੰ ਇਹਨਾਂ ਟਿੱਡਿਆਂ ਤੋਂ ਡਰਨਾ ਨਹੀਂ ਚਾਹੀਦਾ। ਤਾਂ ਗੁਰੂ ਸਾਹਿਬ ਨੇ ਜਿੰਨੀਆਂ ਵੀ ਚੀਜ਼ਾਂ ਇਹ ਸ਼ੁਰੂ ਕੀਤੀਆਂ ਸੀ, ਕਿਤੇ ਨਾ ਕਿਤੇ ਅੱਜ ਈਸਾਈਅਤ ਵਾਲੇ ਪ੍ਰਣਾਉਂਦੇ ਨਜ਼ਰ ਆਏ ਨੇ। ਫਿਰ ਜਿਹੜੀਆਂ ਵੱਡੀਆਂ ਸਰਮੌਰ ਜਥੇਬੰਦੀਆਂ ਨੇ, ਉਹਨਾਂ ਦਾ ਫੇਲੀਅਰ ਮੰਨਿਆ ਜਾਵੇ। ਤੇ ਉਹਨਾਂ ਨੂੰ ਫੇਲੀਅਰ ਨਹੀਂ ਕਹਿ ਸਕਦੇ, ਉਹ ਵਿਚਾਰੇ ਸੁੱਤੇ ਆ, ਉਹਨਾਂ ਨੂੰ ਸੁੱਤੇ ਰਹਿਣ ਦਿਆ। ਆਪਾਂ ਆਪਣਾ ਕਾਰਜ ਕਰੀਏ। ਉਹਨਾਂ ਨੇ ਦੁੱਧ ਵਾਲੀਆਂ ਸੀਸੀਆਂ ਮੂੰਹਾਂ ਦੇ ਵਿੱਚ ਪਾਈਆਂ ਹੋਈਆਂ, ਆਪਾਂ ਉਹਨਾਂ ਨੂੰ ਕਿਉਂ ਛੇੜਨਾ? TV 84 ਦੇ ਨਾਲ ਜੁੜੇ ਹੋ, ਮੈਂ ਰਜਿੰਦਰ ਸਿੰਘ ਸਬਰਾਜ। ਜੇ ਗੱਲ ਕੀਤੀ ਜਾਵੇ ਤਾਂ ਪਿਛਲੇ ਦਿਨਾਂ ਦੇ ਵਿੱਚ ਖਾਸ ਕਰ ਮਾਝੇ ਦੀ ਧਰਤੀ ਦੇ ਨਾਲ ਸੰਬੰਧਿਤ ਕੁਝ ਵੱਡੇ ਇਕੱਠਾਂ ਦੀਆਂ ਤਸਵੀਰਾਂ ਇਸ ਤਰੀਕੇ ਦੇ ਨਾਲ ਵਾਇਰਲ ਹੁੰਦੀਆਂ ਨੇ ਕਿ ਵੱਡੀ ਤਾਦਾਦ ਦੇ ਵਿੱਚ ਜਿਹੜੀਆਂ ਨਾਨਕ ਨਾਮ ਲੇਵਾ ਸਿੱਖ ਸੰਗਤਾਂ ਨੇ, ਜਾਂ ਜਿਹੜੀਆਂ ਵੱਡੀਆਂ ਪੰਥ ਪ੍ਰਸਤ ਧਿਰਾਂ ਮੰਨੀਆਂ ਜਾਂਦੀਆਂ ਨੇ, ਉਹਨਾਂ ਦੇ ਮਨਾਂ ਦੇ ਵਿੱਚ ਵੱਡੇ ਸਵਾਲ ਪੈਦਾ ਹੋਣੇ ਵੀ ਸੁਭਾਵਿਕ ਹੋ ਗਏ ਨੇ। ਦੂਜੇ ਪਾਸੇ ਦੇਖਿਆ ਜਾਵੇ ਕਿ ਕਿਹੜੀ ਨੀਤੀ ਦੇ ਤਹਿਤ ਜਿਹੜੇ ਕੁਝ ਲੋਕਾਂ ਨੂੰ ਲਾਲਚ ਦੇ ਅਧੀਨ ਧਰਮ ਪਰਿਵਰਤਨ ਕਰਵਾਇਆ ਜਾਇਆ, ਕਰਵਾਉਣ ਵਾਲੇ ਕਿਹੜੇ ਲੋਕ ਨੇ, ਆਖਰ ਉਹਨਾਂ ਦੀ ਖਾਸ ਕਰ ਪੰਜਾਬ ਨੂੰ ਲੈ ਕੇ, ਸਿੱਖ ਪੰਥ ਨੂੰ ਲੈ ਕੇ ਮਨਸ਼ਾ ਕੀ ਹੈ। ਤੇ ਇਸੇ ਵਿਸ਼ੇ ਦੇ ਉੱਪਰ ਗੱਲਬਾਤ ਕਰਾਂਗੇ। ਮੇਰੇ ਨਾਲ ਗੱਲਬਾਤ ਕਰਨ ਵਾਸਤੇ ਭਾਈ ਹੀਰਾ ਸਿੰਘ ਵਲਟੋਹਾ ਹਾਜ਼ਰ ਨੇ, ਔਰ ਇਹ ਉਹ ਸ਼ਖਸ ਨੇ ਜਿਨ੍ਹਾਂ ਨੇ ਗਰਾਊਂਡ ਤੇ ਜਾ ਕੇ ਕੰਮ ਕੀਤਾ ਹੈ, ਔਰ ਇਸ ਦੇ ਪ੍ਰਤੀ ਇਹ ਉਹਨਾਂ ਲੋਕਾਂ ਨੂੰ ਵੀ ਜਾ ਕੇ ਮਿਲੇ ਨੇ ਜਿਹੜੇ ਲੋਕ ਉਸ ਧਰਮ ਦੇ ਵਿੱਚ ਸ਼ਾਮਲ ਸੀ, ਕਿਸੇ ਲਾਲਚ ਦੇ ਅਧੀਨ ਗਏ ਸੀ, ਪਰ ਵਾਪਸ ਆਪਣੀਆਂ ਜੜ੍ਹਾਂ ਦੇ ਨਾਲ ਜੁੜਨਾ ਚਾਹੁੰਦੇ ਸੀ। ਇਹਨਾਂ ਦੇ ਨਾਲ ਗੱਲਬਾਤ ਕਰ ਲੈਣੇ। ਬਾਈ ਜੀ ਸਵਾਗਤ ਹੈ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ ਜੀ। ਬਾਈ ਜੀ ਸਭ ਤੋਂ ਪਹਿਲਾਂ ਮੁੱਢਲਾ ਸਵਾਲ ਖਾਸ ਕਰ ਕਿਵੇਂ ਦੇਖਦੇ ਹੋ ਜੀ, ਜਿਸ ਤਰੀਕੇ ਦੇ ਨਾਲ ਮੈਂ ਪਹਿਲਾਂ ਜ਼ਿਕਰ ਕੀਤਾ ਕਿ ਵੱਡੀਆਂ ਤਸਵੀਰਾਂ ਵਾਇਰਲ ਹੋਈਆਂ, ਵੱਡੇ ਖਦਸ਼ੇ ਜਤਾਏ ਜਾ ਰਹੇ ਨੇ, ਤੇ ਮਾਝੇ ਦੀ ਧਰਤੀ ਦੇ ਨਾਲ ਜੁੜਿਆ ਹੋਇਆ ਮਸਲਾ ਹੈ, ਤੇ ਇਹ ਈਸਾਈਅਤ ਦੇ ਇੰਨੇ ਵੱਡੇ ਇਕੱਠਾਂ ਨੂੰ ਕਿਵੇਂ ਦੇਖਦੇ ਹੋ ਜੀ? ਵੇਖੋ ਜੀ, ਅਗਰ ਬਹੁਤ ਵੱਡਾ ਇਕੱਠ ਹੋ ਗਿਆ ਹੈ ਤੇ ਅਸੀਂ ਸੋਚੀਏ ਜਾਂ ਡਰੀਏ ਕਿ ਉਹ ਗੁਰੂ ਨਾਨਕ ਨਾਮ ਲੇਵਾ ਸਿੱਖ ਸੰਗਤਾਂ ਜਿਹੜੀਆਂ ਉਧਰ ਚਲੀਆਂ ਗਈਆਂ, ਤੇ ਬਹੁਤ ਵੱਡੇ ਇਕੱਠਾਂ ਦੇ ਨਾਲ ਗੁਰੂ ਨਾਨਕ ਦੇ ਇਸ ਬੂਟੇ ਨੂੰ ਕੋਈ ਡਰ ਨਹੀਂ ਹੈਗਾ। ਕਿਉਂਕਿ ਇੱਥੇ ਗੱਲ ਹੈ ਸ਼ੇਰਾਂ ਦੀ। ਸ਼ੇਰ ਜੰਗਲ 'ਚ ਇੱਕ ਹੁੰਦਾ ਹੈ। ਇਕੱਠ ਜਿੰਨਾ ਮਰਜ਼ੀ ਕੋ ਕਰੀ ਜਾਵੇ, ਜਦੋਂ ਭਬਕ ਵਰਜੀ, ਜਦੋਂ ਗਰਜ ਵੱਜੀ ਨਾ, ਉਦੋਂ ਕਲਗੀਧਰ ਪਿਤਾ ਦੇ ਸ਼ੇਰ ਨੇ ਹੀ ਗੱਜਣਾ। ਇਸ ਕਿਸ ਕਰਕੇ ਸਾਨੂੰ ਵੱਡੇ ਇਕੱਠ ਵੇਖ ਕੇ ਜਿਹੜਾ ਨਾ ਘਬਰਾਉਣਾ ਨਹੀਂ ਚਾਹੀਦਾ। ਤੁਹਾਨੂੰ ਯਾਦ ਹੋਵੇਗਾ ਜਦੋਂ ਸ਼ੇਰੇ ਪੰਜਾਬ ਮਹਾਰਾਜਾ ਰਣਜੀਤ ਸਿੰਘ ਦੇ ਸਭ ਤੋਂ ਛੋਟੇ ਫਰਜ਼ੰਦ ਦਲੀਪ ਸਿੰਘ ਜੀ ਦੇ ਕੇਸ ਕਤਲ ਕਰ ਦਿੱਤੇ ਗਏ, ਤੇ ਮਹਾਰਾਣੀ ਜਿੰਦ ਕੌਰ ਨੂੰ ਜਦੋਂ ਉਹ ਮਿਲਦੇ ਨੇ, ਤੇ ਮਹਾਰਾਣੀ ਜਿੰਦਾਂ ਦੀ ਅੱਖਾਂ ਦੀ ਜੋਤ ਜਿਹੜੀ ਹੈ ਉਹ ਜਾ ਚੁੱਕੀ ਹੈ, ਗਮਾਂ ਨੇ ਉਹਨੂੰ ਖਾਧਾ ਹੋਇਆ ਹੈ। ਪਰ ਉਹਦਾ ਹੱਥ ਜਦੋਂ ਦਲੀਪ ਸਿੰਘ ਜੀ ਦੇ ਸਿਰ ਤੇ ਜਾਂਦਾ ਹੈ ਤੇ ਉਹ ਕਹਿੰਦੀ, ਪੁੱਤ ਤੂੰ ਸਿੱਖ ਨਹੀਂ ਹੈ, ਤੇਰੇ ਤਾਂ ਕੇਸ ਹੀ ਨਹੀਂ ਹੈਗੇ। ਕਿੰਨਿਆਂ ਸਾਲਾਂ ਦੇ ਵਕਬੇ ਦੇ ਬਾਅਦ ਵੀ ਉਹ ਆਪਣੀ ਮਾਂ ਨੂੰ ਮਿਲੇ, ਪਰ ਮਾਂ ਨੇ ਸਿਰ ਤੇ ਹੱਥ ਰੱਖਿਆ ਤੇ ਦੋ ਹੀ ਗੱਲਾਂ ਕਹੀਆਂ ਕਿ ਤੇਰੇ ਸਿਰ ਕੇਸ ਨਹੀਂ ਹੈ, ਤੇ ਦਲੀਪ ਸਿੰਘ ਜੀ ਨੇ ਦੁਬਾਰਾ ਕੇਸ ਰੱਖ ਲਏ। ਇਹ ਸਾਡੀਆਂ ਰਗਾਂ ਦੇ ਵਿੱਚ ਆ। ਹਾਂ ਠੀਕ ਹੈ, ਕੁਝ ਸਮੇਂ ਲਈ ਕੁਰਾਏ ਜ਼ਰੂਰ ਪੈ ਸਕਦੇ ਆ, ਕੁਝ ਸਮਾਂ ਲੱਗ ਸਕਦਾ ਹੈ, ਪਰ ਇਹ ਜੇ ਕਹੀਏ ਕਿ ਵਾਪਸੀ ਸਾਡੀ ਆਨੰਦਪੁਰ ਸਾਹਿਬ ਨੂੰ ਹੋਵੇਗੀ। ਵੱਡਾ ਸਵਾਲ ਤੇ ਇਹ ਹੈ ਨਾ, ਜਿਸ ਤਰੀਕੇ ਦੇ ਨਾਲ ਜਿਹੜੇ ਯੁੱਗ ਦਾ ਤੁਸੀਂ ਕੰਪੈਰੀਜ਼ਨ ਅੱਜ ਦੇ ਹਿਸਾਬ ਦੇ ਨਾਲ ਕਰਦੇ ਹੋ, ਅੱਜ ਬਿਲਕੁਲ ਉਲਟਾ ਹੈ।
ਤੇ ਜਿਹੜੇ ਲੋਕ ਧਰਮ ਪਰਿਵਰਤਨ ਕਰਵਾਉਣ ਵਾਲੇ ਨੇ, ਚਾਹੇ ਉਹ ਮਜਬੂਰੀ ਵਸ ਹੋਣ, ਉਹਨਾਂ ਲੋਕਾਂ ਦਾ ਧਰਮ ਪਰਿਵਰਤਨ ਕਰਵਾ ਰਹੇ ਨੇ ਜਿਹੜੇ ਆਰਥਿਕ ਤੌਰ ਤੇ ਜਿਹੜਾ ਤੰਗੀਆਂ ਦਾ ਸਾਹਮਣਾ ਕਰਦੇ ਨਜ਼ਰ ਆਉਂਦੇ ਨੇ, ਉਹਨਾਂ ਦੇ ਵਾਸਤੇ ਉਹਨਾਂ ਲੋਕਾਂ ਦੇ ਵੱਲੋਂ ਕਿਹਾ ਜਾਂਦਾ ਕਿ ਗਾਈਡਲਾਈਨਸ ਇਹ ਜਾਰੀ ਕੀਤੀਆਂ ਜਾਂਦੀਆਂ ਕਿ ਤੁਸੀਂ ਗੁਰੂ ਘਰ ਦੇ ਨੇੜਿਓਂ ਦੀ ਨਹੀਂ ਲੰਘਣਾ, ਪ੍ਰਸ਼ਾਦ ਨਹੀਂ ਲੈਣਾ, ਜਿਹੜੇ ਗੁਰਦੁਆਰਾ ਸਾਹਿਬ ਜਾਂਦੇ ਨੇ ਉਹਨਾਂ ਦੇ ਨਾਲ ਕਿਸੇ ਤਰ੍ਹਾਂ ਦਾ ਸੰਪਰਕ ਨਹੀਂ ਰੱਖਣਾ। ਜਦੋਂ ਇਸ ਤਰੀਕੇ ਦਾ ਸਮਾਜ ਦੇ ਵਿੱਚ ਇੱਕ ਨਫ਼ਰਤੀ ਭਰਿਆ ਰਵੱਈਆ ਸ਼ੁਰੂ ਕੀਤਾ ਜਾਏਗਾ, ਫਿਰ ਲੱਗਦਾ ਨਹੀਂ ਕਿ ਵੱਡੀਆਂ ਚੁਣੌਤੀਆਂ ਆਉਣਗੀਆਂ ਲੋਕਾਂ ਦੇ ਸਾਹਮਣੇ। ਵੇਖੋ, ਜੇਕਰ ਇਹ ਗੱਲ ਕੀਤੀ ਜਾਵੇ ਕਿ ਗੁਰੂ ਘਰਾਂ ਨੂੰ ਨਿਸ਼ਾਨਾ ਬਣਾਇਆ ਜਾ ਰਿਹਾ ਹੈ ਜਾਂ ਗੁਰੂ ਘਰਾਂ ਦੇ ਉੱਪਰ ਕਿੰਤੂ ਪ੍ਰੰਤੂ ਕੀਤਾ ਜਾ ਰਿਹਾ ਹੈ, ਤੇ ਗੁਰੂ ਘਰਾਂ ਨੂੰ ਉਹਨਾਂ ਦੇ ਕਿੰਤੂ ਪ੍ਰੰਤੂ ਦੇ ਨਾਲ ਜਾਂ ਉਹਨਾਂ ਦੇ ਬਣਾਏ ਨਿਸ਼ਾਨਿਆਂ ਦੇ ਨਾਲ ਕੋਈ ਫਰਕ ਨਹੀਂ ਪੈਣਾ। ਇਤਿਹਾਸ ਤੋਂ ਸਾਨੂੰ ਸੇਧ ਲੈਣੀ ਪਏਗੀ। ਵੇਖੋ ਵੀਰ ਜੀ, ਡਰ ਸਾਨੂੰ ਤਾਂ ਹੈ ਜੇ ਅਸੀਂ ਬਾਣੇ ਤੇ ਬਾਣੀ ਤੋਂ ਦੂਰ ਹਾਂ। ਅਗਰ ਅਸੀਂ ਬਾਣੇ ਤੇ ਬਾਣੀ ਦੇ ਨਾਲ ਜੁੜੇ ਹੋਏ ਹਾਂ ਤੇ ਸਾਨੂੰ ਫਿਰ ਇਹਨਾਂ ਚੀਜ਼ਾਂ ਤੋਂ ਡਰਨਾ ਨਹੀਂ ਚਾਹੀਦਾ। ਵੇਖੋ, ਤੁਸੀਂ ਸਵਾਲ ਕੀਤਾ ਕਿ ਉਹ ਲੋਕ ਜਿਹੜੇ ਆ ਕੁਝ ਪਲਾਨ ਦਿੰਦੇ ਨੇ ਵੀ ਇਸ ਤਰ੍ਹਾਂ ਕਰਾਂਗੇ, ਆਪਾਂ ਇਸ ਤਰ੍ਹਾਂ ਕਰਾਂਗੇ ਤੇ ਆਹ ਹੋ ਜਾਏਗਾ। ਮੈਂ ਤੁਹਾਨੂੰ ਦੱਸਣਾ ਚਾਹਣਾ, ਵੇਖੋ ਤੁਸੀਂ ਬੜਾ ਸੋਹਣੀ ਵਿੱਚ ਇੱਕ ਗੱਲ ਕੀਤੀ ਕਿ ਗੁਰੂ ਘਰ ਤੋਂ ਦੂਰ ਕਰਦੇ ਆ। ਤੁਹਾਨੂੰ ਯਾਦ ਹੋਏਗਾ ਧੰਨ ਗੁਰੂ ਅਰਜਨ ਪਾਤਸ਼ਾਹ ਜੀ ਦੇ ਲੰਗਰ ਦੇ ਵਿੱਚ ਪ੍ਰਿਥੀ ਚੰਦ ਨੇ ਕਿਤੇ ਸੰਗਤ ਨੂੰ ਰੋਕਣ ਦੀ ਕੋਸ਼ਿਸ਼ ਕੀਤੀ ਸੀ ਨਾ, ਕੀ ਸੰਗਤ ਰੁਕ ਗਈ? ਬਾਬਾ ਬੁੱਢਾ ਸਾਹਿਬ ਤੇ ਭਾਈ ਗੁਰਦਾਸ ਸਾਹਿਬ ਵਰਗਿਆਂ ਮਹਾਂਪੁਰਖਾਂ ਨੇ ਪਿਪਲੀ ਸਾਹਿਬ ਦੇ ਵਿੱਚ ਜਾ ਕੇ ਉਸ ਜਗ੍ਹਾ ਤੇ ਬੈਠ ਕੇ ਸੰਗਤ ਨੂੰ ਸੁਚੇਤ ਕੀਤਾ। ਅੱਜ ਵੀ ਹਾਂ, ਓਡੇ ਉੱਚੇ ਕਿਰਦਾਰ, ਓਡੇ ਸੁੱਚੇ ਕਿਰਦਾਰ ਨਹੀਂ ਹੈ, ਪਰ ਗੁਰੂ ਦੀ ਬਾਣੀ ਤੇ ਭਰੋਸਾ ਰੱਖ ਕੇ ਗੱਲ ਕਰਨ ਵਾਲੇ, ਗੁਰੂ ਨੂੰ ਸਮਰਪਿਤ ਹੋ ਕੇ ਗੱਲ ਕਰਨ ਵਾਲੇ ਕੁਝ ਵਿਰਲੇ ਅੱਜ ਵੀ ਹੈ ਨੇ, ਤੇ ਜਿਨ੍ਹਾਂ ਦੀ ਗੱਲ ਸਿੱਖ ਸੰਗਤ ਦੇ ਦਿਲਾਂ ਤੱਕ ਪਹੁੰਚਦੀ ਤੇ ਮੁੜਦੇ। ਔਰ ਦੂਜੀ ਗੱਲ ਜਿਹੜੀ ਅਸੀਂ ਕਹਿੰਦੇ ਲਾਲਚ ਵਸ ਹੋ ਕੇ, ਵੇਖੋ ਕੇਸ ਨੇ ਸਿਰ ਤੇ, ਦਾੜੀ ਪ੍ਰਕਾਸ਼ ਹੈ, ਸਿਰ ਉੱਪਰ ਪੱਗ ਹੈ, ਨਾਮ ਦੇ ਨਾਲ ਸਿੰਘ ਲੱਗਦਾ ਹੈ। ਅਗਰ ਉਹ ਕਿਸੇ ਵੱਡੇ ਇਕੱਠ ਦੇ ਵਿੱਚ ਚਲਿਆ ਗਿਆ ਤੇ ਅਸੀਂ ਡਰ ਗਏ ਕਿ ਸਿੱਖ ਚਲਿਆ ਗਿਆ, ਨਹੀਂ। ਵੇਖੋ, ਸਾਬਤ ਸੂਰਤ ਆਦਮੀ ਗਿਆ। ਇਸ ਗੱਲ ਨੂੰ, ਇਸ ਪੁਆਇੰਟ ਨੂੰ ਸਮਝਣ ਦੀ ਕੋਸ਼ਿਸ਼ ਕਰਿਓ। ਵੇਖੋ, ਕੇਸ ਨਹੀਂ ਕਤਲ ਕੀਤੇ, ਮੁੱਛਾਂ ਨਹੀਂ ਕਤਲ ਕੀਤੀਆਂ, ਸਿਰ ਤੇ ਪੱਗ ਜਿਹੜੀ ਹੈ ਪੰਜਾਬ ਦੇ ਸੱਭਿਆਚਾਰ ਦੇ ਵਿੱਚੋਂ ਮਿਲਿਆ ਹੋਇਆ ਇੱਕ ਹਿੱਸਾ ਹੈ, ਤੇ ਧੰਨ ਗੁਰੂ ਨਾਨਕ ਪਾਤਸ਼ਾਹ ਤੇ ਧੰਨ ਗੁਰੂ ਕਲਗੀ ਪਾਤਸ਼ਾਹ ਨੇ ਇਹਨੂੰ ਪਵਿੱਤਰਤਾ ਦਾ ਦਰਜਾ ਦੇ ਦਿੱਤਾ। ਕਿਉਂਕਿ ਪੁਆਇੰਟ ਟੂ ਪੁਆਇੰਟ ਸਾਨੂੰ ਚੱਲਣਾ ਪਏਗਾ ਨਾ, ਸਮਝਣਾ ਪਏਗਾ। ਉੱਥੇ ਕੀ ਗਿਆ? ਸਾਬਤ ਸੂਰਤ ਮਨੁੱਖ, ਠੀਕ ਆ, ਮਨੁੱਖ ਗਿਆ, ਨਾ ਕਿ ਗੁਰੂ ਦਾ ਸਿੱਖ ਗਿਆ। ਤੇ ਜਦੋਂ ਸਾਬਤ ਸੂਰਤ ਸਿੱਖ ਧੰਨ ਗੁਰੂ ਨਾਨਕ ਪਾਤਸ਼ਾਹ ਦੀ ਸ਼ਰਨ ਦੇ ਵਿੱਚ ਆਉਂਦਾ ਹੈ, ਉਹਦੀ ਬਾਣੀ ਨੂੰ ਪੜ੍ਹਦਾ ਹੈ, ਤੇ ਜਦੋਂ ਉਹਦੇ ਸਿਧਾਂਤਾਂ ਨੂੰ, ਸਿੱਖਿਆ ਨੂੰ ਤੇ ਉਪਦੇਸ਼ਾਂ ਨੂੰ ਮੰਨਦਾ ਹੈ, ਫਿਰ ਸਾਬਤ ਸੂਰਤ ਇਨਸਾਨ ਮਨੁੱਖ ਜਿਹੜਾ ਬਣਦਾ ਹੈ ਸਿੱਖ। ਤੇ ਸਿੱਖ ਬਣ ਕੇ ਜਦੋਂ ਬਾਣੀ ਪੜ੍ਹ ਕੇ ਪੰਜਾਂ ਕਕਾਰਾਂ ਦਾ ਧਾਰਨੀ ਹੁੰਦਾ ਹੈ, ਫਿਰ ਬਣਦਾ ਹੈ ਉਹ ਸਿੰਘ। ਫਿਰ ਚਾਹੇ ਉਹਨੂੰ ਆਰਥਿਕ ਤੰਗੀ ਹੈ, ਮਾਲੀ ਤੰਗੀ, ਕਿਸੇ ਵੀ ਚੀਜ਼ ਦੀ ਤੰਗੀ ਹੈ, ਉਹ ਗੁਰੂ ਦੇ ਭਾਣੇ ਨੂੰ ਮਿੱਠਾ ਕਰਕੇ ਮੰਨਦਾ ਹੈ। ਮੈਂ ਇਸ ਪਾਸੇ ਨਾ ਜਾਵਾਂ, ਖਾਸ ਕਰ ਤੁਸੀਂ ਉਹਨਾਂ, ਮੈਂ ਪਹਿਲਾਂ ਵੀ ਜ਼ਿਕਰ ਕੀਤਾ ਕਿ ਉਹਨਾਂ ਲੋਕਾਂ ਦੇ ਨਾਲ ਵਾਰਤਾਲਾਪ ਕੀਤਾ ਹੈ ਜਿਹੜੇ ਮਜਬੂਰੀ ਵਸ ਗਏ, ਜਾਂ ਚਾਹੇ ਕੁਝ ਉਹਨਾਂ ਦੇ ਹੋਰ ਕਾਰਨ ਸੀ। ਜਦੋਂ ਤੁਸੀਂ ਉਹਨਾਂ ਲੋਕਾਂ ਨੂੰ ਜਾ ਕੇ ਮਿਲਦੇ ਹੋ, ਜਦੋਂ ਵਾਪਸ ਆਪਣੀਆਂ ਜੜ੍ਹਾਂ ਦੇ ਨਾਲ, ਆਪਣੇ ਪਿਛੋਕੜ ਦੇ ਨਾਲ ਜੁੜਨਾ ਚਾਹੁੰਦੇ ਨੇ, ਫਿਰ ਕਿਵੇਂ ਦਾ ਵਾਰਤਾਲਾਪ ਹੁੰਦਾ? ਦਲੀਲਾਂ ਕੀ ਦਿੱਤੀਆਂ ਜਾਂਦੀਆਂ ਉਹਨਾਂ ਲੋਕਾਂ ਵੱਲੋਂ? ਵੇਖੋ, ਜਦੋਂ ਅਸੀਂ ਉਹਨਾਂ ਨਾਲ ਗੱਲ ਕਰਦੇ ਹਾਂ ਜਾ ਕੇ ਵੀ ਤੁਸੀਂ ਕਿਉਂ ਗਏ, ਵੇਖੋ ਵੀਰ ਜੀ, ਇਹ ਭਾਰਤ ਦੀ ਜਿਹੜੀ ਧਰਤੀ ਹੈ ਨਾ, ਇਹ ਨਿਰਪੱਖ ਹੈ, ਕਿਸੇ ਇੱਕ ਖਿੱਤੇ ਦੀ ਨਹੀਂ ਗੀ, ਕਿਸੇ ਇੱਕ ਧਰਮ ਦੀ ਨਹੀਂ ਗੀ। ਇੱਥੇ ਗੁਲਦਸਤੇ ਦੇ ਵਾਂਗ ਲੋਕ ਰਹਿੰਦੇ ਨੇ। ਬਹੁਤ ਧਰਮੀ ਦੇਸ਼ ਹੈ, ਬੜੇ ਪਿਆਰ ਦੇ ਨਾਲ ਇੱਥੇ ਪਹਿਲੇ ਸਮੇਂ ਤੋਂ ਰਹਿੰਦੇ। ਹਾਂ ਠੀਕ ਹੈ, ਕੁਝ ਸ਼ੈਤਾਨੀ ਅਨਸਰ ਵਿੱਚ ਹੁੰਦੇ ਨੇ, ਸ਼ੁਰੂ ਤੋਂ ਹੀ ਹੈ। ਤੁਸੀਂ ਦੇਸ਼ ਦੀ ਛੱਡ ਛੱਡੋ, ਸਾਡੇ ਘਰਾਂ ਦੇ ਪਰਿਵਾਰਾਂ ਦੇ ਵਿੱਚ ਕਈ ਸ਼ੈਤਾਨੀ ਕਰਨ ਵਾਲੇ ਹੁੰਦੇ ਨੇ, ਇਹ ਤੇ ਫਿਰ ਦੇਸ਼ ਦੀ ਗੱਲ ਹੈ। ਤੇ ਜਦੋਂ ਉਹਨਾਂ ਦੇ ਨਾਲ ਗੱਲ ਕੀਤੀ ਜਾਂਦੀ ਹੈ ਨਾ, ਉਹ ਸਭ ਤੋਂ ਵੱਡੀ ਚੀਜ਼ ਇੱਕ ਦੱਸਦੇ ਨੇ ਕਿ ਬਿਮਾਰੀ। ਮੈਂ ਇੱਕ ਘਰ ਦੇ ਪਰਿਵਾਰ ਦੀ ਤੁਹਾਨੂੰ ਗੱਲ ਦੱਸਦਾ। ਉਸ ਪਰਿਵਾਰ ਦੇ ਨਾ ਬੱਚੇ ਨੂੰ ਬੁਖਾਰ ਬਹੁਤ ਤੇਜ਼ ਹੋ ਗਿਆ, ਦਵਾਈ ਵੀ ਚੱਲਦੀ ਰਹੀ। ਕਿਸੇ ਨੇ ਉਹਨਾਂ ਨੂੰ ਗਾਈਡ ਕਰ ਦਿੱਤਾ ਵੀ ਤੁਸੀਂ ਪ੍ਰਾਰਥਨਾ ਕਰਵਾਓ। ਹਾਂ, ਮੈਂ ਪ੍ਰਾਰਥਨਾ ਦੇ ਉੱਪਰ, ਕਿਉਂਕਿ ਅਰਦਾਸ ਹੈ, ਉਹ ਕਿਸੇ ਵੀ ਧਰਮ ਦਾ ਬੰਦਾ ਸੱਚੇ ਦਿਲੋਂ ਕਰ ਸਕਦਾ ਤੇ ਰੱਬ ਦੇ ਦਰ ਤੱਕ ਪਹੁੰਚਦੀ ਹੈ। ਪਰ ਅਰਦਾਸ ਨੂੰ ਪਖੰਡ ਦਾ ਰੂਪ ਦੇ ਕੇ, ਅਰਦਾਸ ਨੂੰ ਆਪਣੇ ਢਿੱਡ ਭਰਨ ਵਾਸਤੇ ਵਰਤਣਾ, ਜਿਹੜਾ ਅੱਜ ਉਹ ਚੀਜ਼ ਕੀਤੀ ਜਾਂਦੀ, ਉਸ ਤੇ ਖਦਸ਼ਾ ਹੈ। ਹੁਣ ਉੱਥੇ ਜਾ ਕੇ ਜਦੋਂ ਪ੍ਰਾਰਥਨਾ ਕੀਤੀ, ਖੋਰੇ ਸੱਚੇ ਦਿਲ ਨਾਲ ਹੋ ਗਈ ਹੋਵੇਗੀ, ਗੁਰਦੁਆਰਿਓਂ ਵੀ ਕਰਵਾਈ, ਸਾਰੇ ਥਾਵਾਂ ਤੋਂ ਕਰਵਾਈ, ਅਰਦਾਸ ਤੇ ਅਰਦਾਸ ਹੀ ਆ। ਕੀ ਪਤਾ ਕਿਹਦੇ ਗ੍ਰੰਥੀ ਦੇ ਬੋਲ ਪੂਰੇ ਹੋਏ, ਈਸਾਈਅਤ ਦੇ ਬੋਲ ਪੂਰੇ, ਕਿਸ ਦੇ ਬੋਲ ਪੂਰੇ ਹੋਏ, ਪਰ ਉਹਨਾਂ ਦਾ ਵਿਸ਼ਵਾਸ ਕਿਸ ਚੀਜ਼ ਤੇ ਵੱਜ ਗਿਆ? ਉਸ ਇਕੱਠ ਦੇ ਵਿੱਚੋਂ ਸਾਡਾ ਪੁੱਤ ਠੀਕ ਹੋਇਆ। ਪਰ ਬਾਅਦ ਦੇ ਵਿੱਚ ਨੂੰਹ ਬਿਮਾਰ ਹੋ ਗਈ, ਤੇ ਜਦੋਂ ਇਕੱਠਾਂ ਦੇ ਵਿੱਚੋਂ ਪ੍ਰਾਰਥਨਾ ਅਰਦਾਸਾਂ ਹੋਈਆਂ ਤੇ ਫਿਰ ਉਹਦੀ ਡੈਥ ਹੋ ਗਈ। ਫਿਰ ਮੈਂ ਜਾ ਕੇ ਸਵਾਲ ਕੀਤਾ ਵੀ ਹੁਣ ਕੀ ਹੋਇਆ? ਕਹਿੰਦੇ ਅਸੀਂ ਭੁਲੇਖਾ ਹਾਂ, ਸਾਡੇ
ਪਰਦਾ ਪੈ ਗਿਆ ਸੀ, ਪਰ ਸਾਨੂੰ ਮਾਫ ਕਰਿਓ, ਅਸੀਂ ਵਾਪਸ ਆਉਣਾ ਚਾਹੁੰਦੇ ਹਾਂ। ਬੜੇ ਪਰਿਵਾਰ ਵੀਰ ਜੀ ਵਾਪਸ ਆਏ ਵੀ ਨੇ। ਤੇ ਬਹੁਤ ਹੁਣ ਬੇਰੁਜ਼ਗਾਰੀ ਸਭ ਤੋਂ ਵੱਡਾ ਕਾਰਨ ਜਿਹੜਾ ਹੈ, ਲਾਲਚ ਵੀ ਕਈਆਂ ਜਗ੍ਹਾ ਤੇ ਦਿੱਤੇ ਜਾਂਦੇ ਨੇ। ਉੱਥੇ ਜਾ ਕੇ ਬੇਰੁਜ਼ਗਾਰੀ ਠੀਕ ਹੋ ਜਾਂਦੀ ਫਿਰ? ਇਹੀ ਤੇ ਮੈਂ ਉਹਨਾਂ ਨੂੰ ਕਿਹਾ, ਇਹੀ ਤੇ ਮੈਂ ਕਿਹਾ ਵੀ ਗੁਰੂ ਨਾਨਕ ਦਾ ਜਿਹੜਾ ਸਿਧਾਂਤ ਹੈ, ਗੁਰੂ ਨਾਨਕ ਪਾਤਸ਼ਾਹ ਕਹਿੰਦੇ ਅਗਰ ਘਰ ਗਰੀਬੀ ਹੈ, ਕਿਰਤ ਕਰ, ਮਿਹਨਤ ਕਰ ਤੇ ਅਰਦਾਸ ਕਰ ਉਸ ਪਾਤਸ਼ਾਹ ਦੇ ਅੱਗੇ, ਦਾਤਿਆ ਮੈਂ ਬਰਕਤ ਪਾ। ਪਰ ਅੱਜ ਲੋਕ ਕੀ ਚਾਹੁੰਦੇ ਆ, ਮੈਂ ਸੁੱਤਾ ਉੱਠਾਂ, ਤਿਆਰ ਹੋਵਾਂ, 10 ਮਿੰਟ ਮੈਨੂੰ ਕੰਮ ਕਰਨਾ ਪਵੇ ਤੇ ਮੇਰੀ ਜੇਬ ਫੁੱਲ ਹੋ ਜੇ। ਤੇ ਕਿਤੇ ਨਾ ਕਿਤੇ ਇਹ ਚੀਜ਼ ਉਹ ਲੋਕ ਦਿੰਦੇ ਨੇ। ਜਿਵੇਂ ਲਿਫਾਫਿਆਂ ਦੇ ਵਿੱਚ ਅਨਾਜ ਪੈਕ ਕਰਕੇ ਦੇਣਾ, ਦਿੱਤਾ ਜਾਂਦਾ। ਘਰਾਂ ਦੇ ਵਿੱਚ ਸੂਟ ਬੂਟ ਪਹੁੰਚਾਏ ਜਾਂਦੇ ਨੇ, ਸਬੂਤ ਹੈਗੇ ਨੇ। ਬੱਚਿਆਂ ਨੂੰ ਸਕੂਲਾਂ ਦੇ ਵਿੱਚ ਫ੍ਰੀ ਪੜ੍ਹਾਇਆ ਜਾਣਾ, ਐਜੂਕੇਸ਼ਨ ਦਿੱਤੀ ਜਾਂਦੀ। ਨਵਾਂ ਉਹਨਾਂ ਨੇ ਇਹ ਸਿਸਟਮ ਸ਼ੁਰੂ ਕੀਤਾ ਸੀ, ਪਰ ਰੌਲਾ ਪੈਣ ਦੇ ਕਾਰਨ ਜਿਹੜਾ ਵਾ ਨਾ, ਇਹਨਾਂ ਚੀਜ਼ਾਂ ਦੇ ਉੱਪਰ ਉਹਨਾਂ ਵੀ ਕੰਟਰੋਲ ਕਰ ਲਿਆ ਵੀ ਸਾਡੇ ਪਰਦੇ ਜੱਗ ਜ਼ਾਹਰ ਹੋਣ ਲੱਗ ਪਏ। ਪਰ ਮੈਂ ਮੇਰਿਆ ਪਿਆਰਿਆ ਵੀਰਾ ਇਹ ਗੱਲ ਕਹਿਣਾ ਕਿ ਜਦੋਂ ਸਾਬਤ ਸੂਰਤ ਤੋਂ ਸਿੰਘ ਸਿੱਖ, ਸਿੱਖ ਤੋਂ ਸਿੰਘ, ਤੇ ਉਹਨੂੰ ਫਿਰ ਭਾਣਾ ਵੀ ਮੰਨਣਾ ਆ ਜਾਂਦਾ ਏ। ਫਿਰ ਸਿੱਖ ਕਿਰਤ ਕਰਦਾ ਏ ਤੇ ਅਰਦਾਸ ਕਰਦਾ ਬਰਕਤ ਪਾਏ। ਇਸ ਕਰਕੇ ਸਾਨੂੰ ਇਹਨਾਂ ਟਿੱਡਿਆਂ ਤੋਂ ਡਰਨਾ ਨਹੀਂ ਚਾਹੀਦਾ। ਜਿਹੜੀਆਂ ਚੀਜ਼ਾਂ ਦਾ ਤੁਸੀਂ ਜ਼ਿਕਰ ਕਰ ਰਹੇ ਹੋ, ਅੱਜ ਈਸਾਈਅਤ ਅਪਣਾ ਚੁੱਕੇ ਨੇ, ਜਿਹੜਾ ਸਿੱਖੀ ਸਿਧਾਂਤ ਤੋਂ ਚੱਲਿਆ ਸੀ। ਜੇ ਵਿਦਿਆ ਦੀ ਗੱਲ ਹੋਵੇ, ਜੇ ਦਵਾਖਾਨੇ ਦੀ ਗੱਲ ਹੋਵੇ, ਤਾਂ ਗੁਰੂ ਸਾਹਿਬ ਨੇ ਜਿੰਨੀਆਂ ਵੀ ਚੀਜ਼ਾਂ ਇਹ ਸ਼ੁਰੂ ਕੀਤੀਆਂ ਸੀ, ਕਿਤੇ ਨਾ ਕਿਤੇ ਅੱਜ ਈਸਾਈਅਤ ਵਾਲੇ ਅਪਣਾਉਂਦੇ ਨਜ਼ਰ ਆਏ ਨੇ। ਫਿਰ ਜਿਹੜੀਆਂ ਵੱਡੀਆਂ ਸਰਮੌਰ ਜਥੇਬੰਦੀਆਂ ਨੇ, ਉਹਨਾਂ ਦਾ ਫੇਲੀਅਰ ਮੰਨਿਆ ਜਾਵੇ? ਨਹੀਂ, ਫੇਲੀਅਰ ਨਹੀਂ ਆਪਾਂ ਕਹਿ ਸਕਦੇ ਜਥੇਬੰਦੀਆਂ ਨੂੰ। ਉਹ ਅਜੇ ਸੁੱਤੇ ਹੋਏ ਨੇ, ਅਜੇ ਗਹਿਰੀ ਨੀਂਦ ਦੇ ਵਿੱਚ ਸੁੱਤੇ ਹੋਏ ਨੇ। ਸਰਦਾਰ ਕਪੂਰ ਸਿੰਘ ਹੋਣਾ ਨੇ ਇੱਕ ਬੜੀ ਸੋਹਣੀ ਗੱਲ ਕਹੀ ਸੀ, ਕਹਿੰਦੇ ਜਿਹੜਾ ਸਿੱਖ ਆ ਨਾ, ਇਹਦੇ ਗਿੱਟੇ ਤੇ ਵੱਜੇ, ਗੋਡੇ ਤੇ ਵੱਜੇ, ਮੋਢੇ ਤੇ ਵੱਜੇ, ਇਹ ਚੱਲਦਾ ਹੈ। ਅਜੇ ਸਾਡੇ ਗਿੱਟੇ ਮੋਢੇ ਗਿੱਟਿਆਂ ਤੇ ਵੱਜ ਰਹੀ ਆ। ਅਜੇ ਜਿੰਨਾ ਚਿਰ ਸਾਡੇ ਇੱਥੇ ਬਿਲਕੁਲ ਸੈਂਟਰ 'ਚ ਪੁੜਪੜੀ 'ਚ ਨਾ ਵੱਜੀ, ਤਾਲੂ ਤੇ ਕਈਆਂ ਦੇ ਵੱਜੀ ਆ, ਉਹ ਰੋ ਰਹੇ ਆ, ਉਹ ਸੁਚੇਤ ਕਰ ਰਹੇ ਆ। ਕਿਉਂਕਿ ਵੇਖੋ ਵੀਰ ਜੀ, ਕੋਈ ਵੀ ਗੱਲ ਤੁਸੀਂ ਵੱਡੇ ਪਲੇਟਫਾਰਮ ਤੇ ਰੱਖਣੀ ਹੈ ਤੇ ਤੁਹਾਡਾ ਆਰਥਿਕ ਪੱਖ ਮਜ਼ਬੂਤ ਹੋਣਾ ਚਾਹੀਦਾ ਨਾ। ਕੱਲਾ ਕੋਠੇ ਤੇ ਚੜ੍ਹ ਕੇ ਜੇ ਰੌਲਾ ਪਾਵਾਂਗੇ ਤੇ ਆਂਢ ਗੁਆਂਢ ਨੂੰ ਸੁਣਾਈ ਦੇਵੇਗਾ। ਵੱਡੇ ਖਿੱਤੇ ਤੱਕ ਤੇ ਅਸੀਂ ਨਹੀਂ ਨਾ ਸੁਣਾ ਸਕਦੇ। ਉਹਨਾਂ ਨੂੰ ਫੇਲੀਅਰ ਨਹੀਂ ਕਹਿ ਸਕਦੇ, ਉਹ ਵਿਚਾਰੇ ਸੁੱਤੇ ਆ, ਉਹਨਾਂ ਨੂੰ ਸੁੱਤੇ ਰਹਿਣ ਦੇਈਏ। ਆਪਾਂ ਆਪਣਾ ਕਾਰਜ ਕਰੀਏ। ਉਹਨਾਂ ਨੇ ਦੁੱਧ ਵਾਲੀਆਂ ਸੀਸੀਆਂ ਮੂੰਹਾਂ ਦੇ ਵਿੱਚ ਪਾਈਆਂ ਹੋਈਆਂ, ਆਪਾਂ ਉਹਨਾਂ ਨੂੰ ਕਿਉਂ ਛੇੜਨਾ? ਤੇ ਭੋਲੇ ਸਾਡੇ ਸਿੱਖ ਨੇ ਜਿਹੜੇ ਉਹਨਾਂ ਨੂੰ ਜਾ ਕੇ ਮੱਥਾ ਟੇਕਦੇ ਨੇ, ਉਹਨਾਂ ਦੇ ਇਹਨਾਂ ਦੀਆਂ ਜਾਇਦਾਦਾਂ ਜਿਹੜੀਆਂ ਉਹਨਾਂ ਨੂੰ ਬਣਾ ਕੇ ਦਿੱਤੀਆਂ ਹੋਈਆਂ ਨੇ, ਉਹ ਸੁੱਤੇ ਰਹਿੰਦੇ। ਜੇ ਬੱਚੇ ਨੇ, ਉਹ ਆਪਾਂ ਜਵਾਨ ਹੋਈਏ। ਜਿਹੜੇ ਹਲਕੇ ਦੀ ਅਸੀਂ ਗੱਲ ਕਰ ਰਹੇ ਹਾਂ, ਖਾਸ ਕਰ ਮਾਝੇ ਦੀ, ਤਾਂ ਮਾਝੇ ਦੇ ਸ੍ਰੀ ਅੰਮ੍ਰਿਤਸਰ ਸਾਹਿਬ ਦੇ ਵਿੱਚ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਕੋਲੇ ਬਹੁਤ ਵੱਡਾ ਢਾਂਚਾ ਹੈ। ਉਹਦੇ ਵਿੱਚ ਲੋਕਾਂ ਨੂੰ ਜਾਗਰੂਕ ਕਰਨ ਵਾਸਤੇ ਸਿੱਖੀ ਦਾ ਪ੍ਰਚਾਰ ਪ੍ਰਸਾਰ ਕੀਤਾ ਜਾ ਸਕਦਾ ਹੈ। ਫਿਰ SGPC ਦੀਆਂ ਅਣਗਹਿਲੀਆਂ ਨੇ, ਜਿਹੜੇ ਨੌਜਵਾਨ ਸਿੱਖੀ ਤੋਂ ਟੁੱਟ ਰਹੇ ਨੇ, ਜਾਂ ਇਸ ਤਰੀਕੇ ਦੇ ਨਾਲ ਵੱਡੀਆਂ ਚੁਣੌਤੀਆਂ ਸਿੱਖਾਂ ਦੇ ਸਾਹਮਣੇ ਆ ਰਹੀਆਂ ਨੇ, ਉਹਨਾਂ ਨੂੰ ਹੱਲ ਕਰਨ ਵਾਸਤੇ ਕੀ ਲੱਗਦਾ ਕਿ ਅਮਲੀ ਜਾਮਾ ਪਹਿਨਾਇਆ ਨਹੀਂ ਜਾ ਰਿਹਾ? ਵੇਖੋ, ਇੱਕ ਨਾ ਮੈਨੂੰ ਬੜਾ ਖਦਸ਼ਾ ਹੈ ਵੀਰ, ਸਿੱਖਾਂ ਦੀ ਸਰਮੌਰ ਜਥੇਬੰਦੀ ਹੈ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ, ਠੀਕ ਹੈ, ਪਰ ਅੱਜ ਕੱਲ੍ਹ ਪਤਾ ਨਹੀਂ ਇੱਕ ਹਵਾ ਜਿਹੀ ਤੁਰ ਪਈ ਹੈ। ਮੈਂ ਕਹਿੰਦਾ, ਕਦੀ ਕਿਸੇ ਡੇਰੇਦਾਰ ਨੂੰ ਇਹ ਸਵਾਲ ਕੀਤਾ ਤੁਸੀਂ? ਕਿੰਨੀਆਂ ਵੱਡੀਆਂ ਸੰਪਰਦਾਵਾਂ ਨੇ, ਕਿੰਨੇ ਵੱਡੇ ਉਹਨਾਂ ਦੇ ਬਜਟ ਆ, ਬਾਹਰ ਉਹਨਾਂ ਦੀਆਂ ਜਾਇਦਾਦਾਂ ਨੇ, ਜ਼ਮੀਨਾਂ ਨੇ, ਸਾਰਾ ਕੁਛ ਆ। ਇੱਕ ਪੱਖ ਜੇਕਰ ਤੁਸੀਂ ਵੇਖੋ ਨਾ, ਤੇ ਸ਼੍ਰੋਮਣੀ ਕਮੇਟੀ ਦੇ ਬਜਟ ਨੂੰ ਅਸੀਂ ਵੇਖਦੇ ਰਹਿੰਦੇ ਹਾਂ, ਪਰ ਸ਼੍ਰੋਮਣੀ ਕਮੇਟੀ ਤੋਂ ਜ਼ਿਆਦਾ ਵੱਡਾ ਬਜਟ ਕਈਆਂ ਡੇਰੇਦਾਰਾਂ ਦਾ ਹੈ। ਕਿ ਉਹਨਾਂ ਨੂੰ ਕਦੀ ਸਵਾਲ ਕੀਤਾ? ਉਹਨਾਂ ਨੇ ਨਾਮ ਲੈ ਦਿਓ ਜੀ। ਮੈਂ ਨਾਮ ਕਿਉਂ ਲਵਾਂ? ਮੈਂ ਆਪਣੇ ਮਗਰ ਪਾਉਣੇ ਨੇ। ਇੱਕ ਸਾਡੇ ਪ੍ਰਚਾਰਕ ਨੇ ਵਿਚਾਰੇ ਨੇ ਇੱਕ ਵੀਡੀਓ ਪਾਈ ਸੀ, ਆਡੀਓ ਮਾੜੀ ਜੀ ਵਾਇਰਲ ਕੀਤੀ ਸੀ, ਤੇ ਕੀ ਕੁਛ ਹੋਇਆ ਉਹਦੇ ਨਾਲ? ਮੈਂ ਸਿਰਫ ਟੂ ਦੀ ਪੁਆਇੰਟ ਗੱਲ ਕਰਾਂ, ਮੈਂ ਡਰ ਨਹੀਂ ਰਿਹਾ। ਮੈਂ ਸਹੀ ਸਮੇਂ ਦੀ ਉਡੀਕ ਦੇ ਵਿੱਚ ਹਾਂ, ਚੁੱਪ ਕਰਕੇ ਬੈਠਣ ਵਾਲਿਆਂ ਦੇ ਵਿੱਚੋਂ ਨਹੀਂ ਵੀਰ ਜੀ, ਠੀਕ ਹੈ। ਚੁੱਪ ਕਰਕੇ ਬਹਿਣ ਵਾਲਿਆਂ, ਜਦੋਂ ਦਿੱਤਾ ਗੁਰੂ ਨਾਨਕ ਦਾ ਖਾਣਾ ਹੈ, ਫਿਰ ਕੀ ਕਹਿ ਸਕਦੇ ਹਾਂ? ਤੇ ਅਗਰ ਤੁਸੀਂ SGPC ਦੀ ਗੱਲ ਕਰੋ, ਹਾਂ ਕਿਤੇ ਕਮੀਆਂ ਹੋਣਗੀਆਂ ਜਿਹਨੂੰ ਨਜ਼ਰ ਆਉਂਦੀਆਂ, ਉਹ ਪ੍ਰਧਾਨ ਨੂੰ ਚਿੱਠੀ ਪਾਵੇ, ਮੈਂਬਰਾਂ ਨੂੰ ਚਿੱਠੀਆਂ ਪਾਵੇ, ਉੱਥੋਂ ਦੇ ਜਿਹੜੇ ਪ੍ਰਚਾਰਕ ਹੈ ਉਹਨਾਂ ਨੂੰ ਚਿੱਠੀਆਂ ਪਾਵੇ। ਬਾਕੀ ਜਿੱਥੇ ਪ੍ਰਬੰਧ ਦੀ ਲੋੜ ਹੈ, SGPC ਦੇ ਕੋਲੋਂ ਪ੍ਰਚਾਰਕਾਂ ਦੀ ਡਿਊਟੀ ਲੱਗਦੀ ਹੈ, ਰਾਗੀਆਂ ਦੀ ਡਿਊਟੀ ਲੱਗਦੀ ਹੈ, ਕਥਾਵਾਚਕਾਂ ਦੀ ਤੁਸੀਂ ਲਗਾਓ, ਉਹ ਪਹੁੰਚਦੇ ਨੇ। ਜਿਹੜੀਆਂ ਚੀਜ਼ਾਂ ਨਗੌਲੀਆਂ ਨੇ, ਉਹਨਾਂ ਨੂੰ ਚਿੱਠੀਆਂ ਪਾਉਣ ਦੀ ਲੋੜ ਹੈ, ਬਿਲਕੁਲ ਪਾਉਣੀਆਂ ਵੀ ਚਾਹੀਦੀਆਂ ਨੇ। ਪਰ ਜਿਹੜੀ ਇੱਕ ਸ਼ਰੇਆਮ ਚੀਜ਼ ਹੋ ਜਾਣੀ, ਜਿਸ ਤਰੀਕੇ ਦੇ ਨਾਲ ਚਾਵਲਾ ਸਾਹਿਬ ਨੇ ਪਿਛਲੇ ਦਿਨਾਂ ਦੇ ਵਿੱਚ ਸਿੱਖ ਰਿਆਇਤ ਮਰਿਆਦਾ ਨੂੰ ਟਾਰਗੇਟ ਕੀਤਾ, ਕਿਉਂਕਿ ਸਿੱਖ ਰਿਆਇਤ ਮਰਿਆਦਾ ਤੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਵੱਡੇ ਪ੍ਰਚਾਰਕਾਂ ਦੇ ਵੱਲੋਂ ਘਰਾਂ ਦੇ ਵਿੱਚ, ਪਿੰਡਾਂ ਦੇ ਵਿੱਚ ਜਾ ਕੇ ਵੰਡੀ ਜਾਂਦੀ ਹੈ। ਤੇ ਪਰ ਉਸੇ ਜਗ੍ਹਾ ਨੂੰ ਇੱਕ ਸ਼ਰੇਆਮ ਟਾਰਗੇਟ ਕਰਨਾ, ਉਸੇ ਇੱਕ ਕਹਿ ਸਕਦੇ ਹਾਂ ਕਿ ਜਿਹੜਾ ਸਿੱਖਾਂ ਦਾ ਸੰਵਿਧਾਨ ਬਣਿਆ ਹੋਇਆ, ਲੱਗਦਾ ਨਹੀਂ ਕਿ ਇੱਥੇ ਚਿੱਠੀ ਪਾਉਣ ਦੀ ਲੋੜ ਹੈ, ਜਾਂ ਫਿਰ ਉੱਦਾਂ ਹੀ ਸਮਝ ਆ ਜਾਣੀ ਚਾਹੀਦੀ? ਵੇਖੋ ਜੀ, ਜਿਹੜਾ ਤੇ ਮਰਿਆਦਾ ਦਾ ਮਸਲਾ ਹੈ ਨਾ, ਮਰਿਆਦਾ ਦਾ ਨਾਂ ਤੇ ਸਭਰਾ ਸਾਹਿਬ ਤੁਸੀਂ ਕੁਝ ਕਰ ਸਕਦੇ ਹੋ,
ਤੇ ਨਾ ਇਕੱਲਾ ਹੀਰਾ ਸਿੰਘ ਕੁਝ ਕਰ ਸਕਦਾ ਹੈ। ਕਿਉਂਕਿ ਮਰਿਆਦਾ ਇੱਕ ਹੋਣੀ ਜਾਂ ਮਰਿਆਦਾ ਨੂੰ ਇੱਕ ਕਰਨਾ, ਜਿਹੜੇ ਸਾਡੇ ਉੱਪਰ ਬੈਠੇ ਨੇ ਤਖਤ ਸਾਹਿਬਾਨਾਂ ਦੇ ਉੱਪਰ ਜਿਹੜੇ ਨੇ ਜਾਂ ਹੋਰ ਸੰਪਰਦਾਈ ਨੇ, ਉਹਨਾਂ ਦਾ ਇਕੱਠ ਹੋਵੇਗਾ। ਲਿਖਿਆ ਵੀ ਹੈ ਵੀ ਸਮੇਂ ਦੇ ਉੱਪਰ ਤੁਸੀਂ ਜਿਹੜੀ ਆ ਉਹਦੇ ਵਿੱਚ ਸੋਧ ਕਰ ਸਕਦੇ ਜੀ। ਤੇ ਇਹ ਤੇ ਹੁਣ ਉਹਨਾਂ ਨੂੰ ਸੋਚਣਾ ਚਾਹੀਦਾ, ਜੇ ਮੈਂ ਗੱਲ ਕਰਾਂ ਤੁਸੀਂ ਗੱਲ ਕਰੋਗੇ, ਵਾਲਾਂ ਨੂੰ ਵਾਲ ਫੜਨਗੇ, ਫਾਇਦਾ ਕੋਈ ਨਹੀਂ ਨਿਕਲਣਾ। ਇਹ ਸਵਾਲ ਵੱਡੀ ਧਿਰ ਦਾ, ਅਸੀਂ ਤੁਸੀਂ ਇੱਥੇ ਕੁਝ ਨਹੀਂ ਕਰ ਸਕਦੇ। ਬਿਲਕੁਲ ਉਸੇ ਮਸਲੇ ਦੇ ਨਾਲ ਅਖੀਰ ਦੇ ਵਿੱਚ ਤੁਹਾਡਾ ਰਿਐਕਸ਼ਨ ਲੈਣਾ ਚਾਹੁੰਦਾ ਕਿ ਤੁਹਾਡੇ ਮੁਤਾਬਕ ਜਿਸ ਤਰੀਕੇ ਦੇ ਨਾਲ ਤੁਸੀਂ ਗਰਾਊਂਡ ਤੇ ਉਹਨਾਂ ਲੋਕਾਂ ਦੇ ਨਾਲ ਸੰਪਰਕ ਦੇ ਵਿੱਚ ਰਹੇ ਹੋ, ਤਾਲਮੇਲ ਹੁੰਦਾ ਰਿਹਾ, ਕੀ ਲੱਗਦਾ ਕਿ ਉਹਨਾਂ ਨੂੰ ਉਹਨਾਂ ਲੀਹਾਂ ਦੇ ਉੱਪਰ ਲਿਜਾਣ ਵਾਸਤੇ ਅਤੇ ਜਿਹੜਾ ਇੱਕ ਮਾਨਵਤਾ ਦਾ ਫਲਸਫਾ ਆ, ਸਿੱਖੀ ਸਿਧਾਂਤ, ਉਹਦੇ ਨਾਲ ਜੋੜਨ ਵਾਸਤੇ ਕਿਸ ਤਰ੍ਹਾਂ ਦੇ ਉਪਰਾਲੇ ਹੋਣ ਦੀ ਲੋੜ ਹੈ? ਵੇਖੋ ਜੀ, ਸਭ ਤੋਂ ਪਹਿਲਾਂ ਤਾਂ ਸਾਨੂੰ ਪਿੰਡ-ਪਿੰਡ ਜਾ ਕੇ ਗੁਰੂ ਨਾਨਕ ਦੀ ਬਾਣੀ ਦਾ ਪ੍ਰਚਾਰ ਕਰਨਾ ਪਏਗਾ। ਤੇ ਫਿਰ ਜਿਨ੍ਹਾਂ ਸਪੀਕਰਾਂ ਦੇ ਵਿੱਚੋਂ ਸਵੇਰ ਵੇਲੇ ਨਿਤਨੇਮ ਦੇ ਜਾਪ ਤੇ ਸ਼ਾਮ ਨੂੰ ਰਹਿਰਾਸ ਸਾਹਿਬ ਦੇ ਜਾਪ ਹੁੰਦੇ ਨੇ, ਜਿੰਨੀ ਦੇਰ ਤੱਕ ਉਹ ਚੀਜ਼ ਸਾਡੀ ਧਿਰ ਨਹੀਂ ਸੁਧਰਦੀ, ਖੁਦ ਨਿਤਨੇਮ ਨਹੀਂ ਦੀ ਕਹਿਣੀ ਤੇ ਕਥਨੀ ਦੇ ਪੂਰੇ ਨਹੀਂ ਹੁੰਦੇ, ਜਿੰਨੀ ਦੇਰ ਤੱਕ ਰੋਟੀਆਂ ਕਾਰਨ ਪੂਰੇ ਤਾਲ ਹੀ ਚੱਲੂ, ਗੁਰੂ ਤੇ ਭਰੋਸਾ ਨਹੀਂ, ਵਿਸ਼ਵਾਸ ਨਹੀਂ, ਉਨੀ ਦੇਰ ਤੱਕ ਕੁਝ ਨਹੀਂ। ਹਾਂ, ਕੋਈ ਪੂਰਨ ਗੁਰਸਿੱਖ ਜਦੋਂ ਕੋਈ ਗੱਲ ਕਰਦਾ ਤੇ ਵਾਪਸ ਵੀਰ ਜੀ ਆਉਂਦੇ ਵੀ ਨੇ, ਪਰਿਵਾਰ ਆਏ ਵੀ ਨੇ, ਸਾਨੂੰ ਡਰਨਾ ਨਹੀਂ ਚਾਹੀਦਾ। ਇਹ ਗੁਰੂ ਨਾਨਕ ਦਾ ਬੂਟਾ ਹੈ, ਇਸ ਨੂੰ ਕੋਈ ਵੀ ਹਿਲਾ ਨਹੀਂ ਸਕਦੀਆਂ, ਇਹਦੀਆਂ ਜੜ੍ਹਾਂ ਪਤਾਲ ਤੋਂ ਵੀ ਡੂੰਘੀਆਂ ਨੇ। ਬਿਲਕੁਲ ਜੀ, ਹੀਰਾ ਸਿੰਘ ਦੇ ਨਾਲ ਇੱਕ ਜਿਹੜਾ ਪੰਥ ਦਾ ਖਾਸ ਕਰ ਵੱਡਾ ਮਸਲਾ, ਵੱਡੀ ਚੁਣੌਤੀ ਵੀ ਕਹੀ ਜਾ ਸਕਦੀ, ਉੱਭਰਦੀ ਨਜ਼ਰ ਆਉਂਦੀ ਹੈ। ਤੇ ਇਸ ਮਸਲੇ ਨੂੰ ਲੈ ਕੇ ਗੱਲਬਾਤ ਕੀਤੀ ਔਰ ਭਵਿੱਖ ਦੇ ਵਿੱਚ ਤੁਹਾਡਾ ਵੀ ਰਿਐਕਸ਼ਨ ਜਾਣਨਾ ਚਾਹੁੰਦੇ ਕਿ ਆਖਰ ਦੇ ਵਿੱਚ ਖਾਸ ਕਰ ਪੰਜਾਬ ਖਿੱਤਾ ਜਿਹੜਾ ਗੁਰੂਆਂ ਦੀ ਧਰਤੀ ਦੇ ਨਾਲ ਸਤਿਕਾਰਿਆ ਜਾਂਦਾ, ਨਾਮ ਦੇ ਨਾਲ ਸਤਿਕਾਰਿਆ ਜਾਂਦਾ ਹੈ, ਤੇ ਇਹਦੇ ਵਾਸਤੇ ਕਿਸ ਤਰ੍ਹਾਂ ਦੇ ਉਪਰਾਲੇ ਹੋਣ ਦੀ ਜ਼ਰੂਰਤ ਹੈ ਤਾਂ ਜੋ ਇੱਕ ਮਾਲਾ ਦੇ ਮਣਕਿਆਂ ਦੇ ਵਾਂਗ ਰਹਿ ਕੇ ਜਿਹੜਾ ਆਪਣਾ ਜੀਵਨ ਦਾ ਗੁਜ਼ਰਾਨ ਕੀਤਾ ਜਾ ਸਕੇ ਔਰ ਜਿਹੜੀ ਇੱਕ ਧਿਰ ਦੂਜੀ ਧਿਰ ਦੇ ਖਿਲਾਫ ਨਫ਼ਰਤੀ ਜਾਂ ਕੁੜੱਤਣ ਪੈਦਾ ਕਰਦੀ ਨਜ਼ਰ ਆਉਂਦੀ ਹੈ, ਉਸ ਨੂੰ ਵੀ ਕਿਤੇ ਨਾ ਕਿਤੇ ਠੱਲ ਪੈ ਸਕੇ। ਭਵਿੱਖ ਦੇ ਵਿੱਚ ਵੀ ਯਤਨ ਕਰਾਂਗੇ ਇਸ ਤਰ੍ਹਾਂ ਦੀਆਂ ਤਮਾਮ ਸ਼ਖਸੀਅਤਾਂ ਦੇ ਨਾਲ ਗੱਲਬਾਤ ਲੈ ਕੇ ਹਾਜ਼ਰ ਹੁੰਦੇ ਰਹੀਏ। ਧੰਨਵਾਦ।